ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਕਰਦੇ ਹਾਂ ਅੱਗੇ ਡਾਕਟਰ ਸਾਹਿਬ ਅਖੀਰਲੇ ਸੈਗਮੈਂਟ ਦੇ ਵਿੱਚ ਗੱਲ ਕਰੀਏ। ਹੁਣ ਸਾਰੇ ਅਸੀਂ ਮੈਨੂੰ ਲੱਗਦਾ ਵੀ ਅੱਜ ਦੇ ਇਸ ਡਿਸਕਸ਼ਨ ਦੇ ਵਿੱਚ ਟੌਪਿਕਸ ਛੋਹੇ ਆ ਵੱਖ-ਵੱਖ ਪਹਿਲੂਆਂ ਤੋਂ ਜੀ, ਅਮਰੀਕਾ ਤੋਂ ਲੈ ਕੇ ਪੰਜਾਬ ਤੱਕ, ਅਤੇ ਇਵੈਂਚੁਅਲੀ ਹੁਣ ਜੇ ਮਤਲਬ ਇਹ ਸਾਰੇ ਨੂੰ ਨਿਚੋੜ ਕੇ ਦੇਖਣਾ ਹੋਵੇ ਤਾਂ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਵੀ ਹੁਣ ਇਹਦਾ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਸਲਿਊਸ਼ਨ ਕੀ ਬਣਦਾ, ਜਾਂ ਇਹ ਕਹਿ ਲਿਆ ਜਾਵੇ ਵੀ ਸਲਿਊਸ਼ਨ ਵੱਲ ਕਿਵੇਂ ਕਦਮ ਅੱਗੇ ਵਧਾਏ ਜਾਣ। ਉਹਦੇ 'ਚ ਅਸੀਂ ਸਮਝਦੇ ਹਾਂ ਇਸ ਪਾਰਟ ਨੂੰ ਕਿ ਜਿੱਥੇ ਅਸੀਂ ਸਲਿਊਸ਼ਨ ਵੱਖਰੇ ਮੁਲਕ ਜਾਂ ਵੱਖਰੇ ਆਪਣੇ ਖਾਲਸਾ ਰਾਜ ਦੀ ਪ੍ਰਾਪਤੀ ਦੇ ਵੱਲ ਨੂੰ ਦੇਖਦੇ ਹਾਂ, ਅਤੇ ਉੱਥੇ ਹੀ ਮਤਲਬ ਇਹ ਗੱਲ ਜਦੋਂ ਦੁਸ਼ਮਣ ਵੀ ਸਮਝਦਾ ਆ ਅਤੇ ਉਹਨਾਂ ਦਾ ਵੀ ਜਿਹੜਾ ਅਟੈਕ ਹੈ ਜਾਂ ਮੋਸਟ ਅਗਰੈਸਿਵ ਅਟੈਕ ਇਸ ਵਕਤ ਡਾਇਸਪੋਰਾ ਦੇ ਉੱਤੇ ਹੈ। ਸੋ ਇਹ ਕਹਿਣਾ ਇਹਦੇ 'ਚ ਕੋਈ ਦੋ ਰਾਏ ਨਹੀਂ ਹੋਣੀ ਚਾਹੀਦੀ। ਮੈਂ ਸਮਝਦਾ ਕਿ ਡਾਇਸਪੋਰਾ ਦਾ ਵੱਡਾ ਰੋਲ ਹੈ ਇਹ ਸਾਰੇ ਪਾਰਟ ਦੇ ਵਿੱਚ, ਸਟਰਗਲ ਨੂੰ ਅੱਗੇ ਲੀਡ ਕਰਨ ਦੇ ਵਿੱਚ ਜਾਂ ਸਟਰਗਲ ਨੂੰ ਜਿਹਨੂੰ ਕਹਿੰਦੇ ਆ ਵੀ ਇਵੈਂਚੁਅਲੀ ਅੰਜਾਮ ਤੱਕ ਪਹੁੰਚਾਉਣ ਦੇ ਵਿੱਚ। ਸੋ ਡਾਇਸਪੋਰਾ ਦੇ ਲਈ ਕੀ ਤੁਸੀਂ ਸਮਝਦੇ ਹੋ ਜੋ ਡਾਇਸਪੋਰਾ ਦੇ ਵਿੱਚ ਇਸ ਵਕਤ ਐਕਟੀਵਿਟੀਜ਼ ਚੱਲ ਰਹੀਆਂ ਨੇ, ਜਾਂ ਜਿਸ ਕਿਸਮ ਨਾਲ ਡਾਇਸਪੋਰਾ ਅੱਗੇ ਵੱਧ ਰਿਹਾ ਸਿੱਖ ਡਾਇਸਪੋਰਾ, ਕੀ ਕਰਨਾ ਬਣਦਾ ਆ ਅਤੇ ਕਿਸ ਕਦਮ ਦੇ ਨਾਲ ਅਸੀਂ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹਾਂ? ਦੇਖੋ ਜਿਹੜੇ ਪਿਛਲੇ ਸੈਗਮੈਂਟਸ ਦੀ ਡਿਸਕਸ਼ਨ 'ਚੋਂ ਕੋਈ ਨਿਰਾਸ਼ਤਾ ਨਹੀਂ ਨਿਕਲਣੀ ਚਾਹੀਦੀ। ਦੁਸ਼ਮਣ ਬਾਤ ਕਰੇ ਅਨਹੋਣੀ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਤੁਸੀਂ ਸੰਭਾਲਦੇ ਹੀਰਿਆਂ ਨੂੰ ਉਹ ਜਵਾਹਰਾਤ ਨੂੰ ਸੰਭਾਲਿਆ ਜਾਂਦਾ ਹੈ। ਕੌਡੀਆਂ ਦੇ ਲਈ ਤਾਂ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੁੰਦੀ, ਉਹ ਕਿਤੇ ਵੀ ਪਈਆਂ ਹੁੰਦੀਆਂ ਨੇ। ਸੋ ਜੇ ਸਾਡਾ ਦੁਸ਼ਮਣ ਇਹ ਸਮਝਦਾ ਹੈ ਕਿ ਜਿਨ੍ਹਾਂ ਨੂੰ ਇਹ 2% ਕਹਿ ਕੇ ਆਟੇ 'ਚ ਲੂਣ ਕਹਿੰਦੇ ਸੀ, ਅੱਜ ਇੰਡੀਅਨ ਸਟੇਟ ਨੂੰ ਇਹ ਲੱਗਦਾ ਹੈ ਕਿ ਵੀ ਸਾਡਾ ਪਾਲਾ ਉਸ ਕੌਮ ਦੇ ਨਾਲ ਪਿਆ ਜਿਸ ਨੇ ਸਾਨੂੰ ਇੱਥੇ ਵੀ 3 ਖੇਤੀ ਕਾਨੂੰਨ ਵਾਪਸ ਲੈਣਾ ਕੋਈ ਛੋਟੀ ਵਿਕਟਰੀ ਨਹੀਂ ਸੀ। ਪਰ ਅੱਜ ਜੇ ਵੱਟੋ ਵੱਟ ਪਾਇਆ ਹੋਇਆ, ਜੇ ਸਿੱਖ ਫੈਕਟਰ ਨੇ ਅਮਰੀਕਾ ਇੰਡੀਆ ਰਿਲੇਸ਼ਨਸ਼ਿਪ ਨੂੰ ਪ੍ਰਭਾਵਿਤ ਕੀਤਾ, ਕੈਨੇਡਾ ਇੰਡੀਆ ਰਿਲੇਸ਼ਨਸ਼ਿਪ ਨੂੰ ਪ੍ਰਭਾਵਿਤ ਕੀਤਾ, UK ਆਸਟ੍ਰੇਲੀਆ ਨਿਊਜ਼ੀਲੈਂਡ ਨੂੰ ਪ੍ਰਭਾਵਿਤ ਕੀਤਾ, ਔਰ ਉਹਨਾਂ ਹਾਲਾਤਾਂ 'ਚ ਜਿੱਥੇ ਕਿ 4 ਦਹਾਕੇ ਹੋ ਚੁੱਕੇ ਨੇ, ਜਿੱਥੇ ਕਿ ਉਹਨਾਂ ਨੇ 4 ਪਾਵਰਫੁਲ ਵੈਪਨ ਪੰਜਾਬ 'ਚ ਵੀ ਔਰ ਹੁਣ ਚੌਥਾ ਖੁੱਲ੍ਹ ਕੇ ਡਾਇਸਪੋਰਾ ਦੇ ਵਿੱਚ ਜਿਹੜੇ ਸਾਹਮਣੇ ਆਇਆ। ਔਰ ਮੈਂ ਇਹ ਸਮਝਦਾ ਵੀ ਇਹ ਬਾਰ-ਬਾਰ ਜਦੋਂ ਅਸੀਂ ਕਹਿੰਦੇ ਹਾਂ ਜੀ ਕਿ ਇਹਨਾਂ ਨੇ ਜਿਹੜਾ 18 ਜੂਨ ਨੂੰ ਇਹ ਕੀਤਾ 2023 ਦਾ ਕਰਤਾ, ਇਹ 4 ਦਹਾਕਿਆਂ ਤੋਂ ਹੀ ਰਹੇ ਸੀ। ਏਅਰ ਇੰਡੀਆ ਦਾ ਡਿਜ਼ਾਸਟਰ ਕਿਹਨੇ ਕਰਾਇਆ? ਲੇਕਿਨ ਇਹ ਫੜੇ ਗਏ, ਜਿਹਨੂੰ ਇਹ ਕਹਿੰਦੇ ਨੇ ਕਿ ਵੀ ਐਕਸਪੋਜ਼ ਹੋਏ, ਔਰ ਉਹਨਾਂ ਨੇ ਇਹਨਾਂ 4 ਦਹਾਕਿਆਂ 'ਚ 4 ਵੈਪਨ, ਇੱਕ 'ਚ ਤਾਂ ਉਹਨਾਂ ਨੇ ਪੂਰੀ ਨਸਲ ਖੁਸ਼ੀ, ਇੱਕ ਨਸਲ ਹੀ ਮਾਰ ਦਿੱਤੀ 1984 ਤੋਂ ਜਿਹੜਾ 1994-95 ਤੱਕ ਜੀ। ਦੂਸਰੀ ਜਿਹੜੀ ਆ ਉਹ ਡਰੱਗਸ ਦੇ ਹਵਾਲੇ ਕਰ ਦਿੱਤੀ। ਤੀਸਰੀ ਤੱਕ ਪਹੁੰਚਦੇ ਆ ਕਿਉਂਕਿ ਡਰੱਗਸ ਆ ਗਈਆਂ ਸੀ, ਗੈਂਗਸਟਰ ਕਲਚਰ ਇਹਨਾਂ ਨੇ ਖੜਾ ਕੀਤਾ, ਹਰ ਸ਼ੇਡ ਦੇ ਪੋਲੀਟੀਸ਼ੀਅਨਸ ਬਿਊਰੋਕਰੈਟਸ ਉਹਦੇ 'ਚ ਹੋਏ। ਔਰ ਚੌਥੀ ਉਸ ਤੋਂ ਬਾਅਦ ਜਦੋਂ ਪੰਜਾਬ 'ਚ ਇੱਕ ਅਵੇਅਰਨੈਸ ਲੈਵਲ ਦੂਸਰਾ ਤੀਸਰਾ ਪੈਦਾ ਹੋਣਾ ਸ਼ੁਰੂ ਹੋਇਆ, ਅਤੇ ਉਹਨਾਂ ਨੇ ਉਹ ਹਾਲਾਤ ਪੈਦਾ ਕੀਤੇ ਕਿ ਮਾਈਗ੍ਰੇਸ਼ਨ ਦੇ ਲਈ ਜਿਹੜੇ ਆ ਉਹ ਨਿਕਲਣੇ ਸ਼ੁਰੂ ਹੋਏ। 3 ਤੋਂ 5 ਲੱਖ ਉੱਥੋਂ ਨਿਕਲ ਰਿਹਾ, ਔਰ ਉਹ ਡੈਮੋਗ੍ਰਾਫੀ ਬਦਲਣੀ ਸ਼ੁਰੂ ਕੀਤੀ। ਪਰ ਕਿਸਾਨ ਮੂਵਮੈਂਟ, ਜਦੋਂ ਮੈਂ ਰਿਪੀਟਡਲੀ ਕਹਿੰਦਾ, ਉਸ ਵਿਕਟਰੀ ਨੇ ਜਿਹਦੇ 'ਚ ਕਿ ਇੱਕ ਜ਼ਰੂਰ ਡਾਇਸਪੋਰਾ ਨੂੰ ਉੱਥੇ ਬੈਠਾ ਹਰ ਕੋਈ ਕ੍ਰੈਡਿਟ ਦਿੰਦਾ ਹੈ ਕਿ ਵੀ ਉਹਨਾਂ ਨੇ ਜਦੋਂ ਪੰਜਾਬ 'ਚ ਇਹ ਹੋਣ ਲੱਗ ਗਿਆ ਸੀ ਕਿ ਖਾਲਿਸਤਾਨ ਦੀ ਕੋਈ ਗੱਲ ਨਹੀਂ ਹੈ, ਕੋਈ ਮੰਗ ਨਹੀਂ ਮੰਗਦਾ, ਪਿੰਡਾਂ ਦੇ ਵਿੱਚ ਤਾਂ ਜੀ 5 ਸਿੱਖ 5 ਅੰਮ੍ਰਿਤ ਛਕਾਉਣ ਨੂੰ 5 ਸਿੱਖ ਲੱਭਣੇ ਔਖੇ ਨੇ। ਇੱਧਰ ਬਾਹਰਲਿਆਂ ਨੇ ਉਸ ਖਾਲਿਸਤਾਨ ਦੀ ਜਲਦੀ ਸ਼ਮਾ ਦੇ ਵਿੱਚ ਤੇਲ ਪਾਉਣ ਦਾ ਕੰਮ ਜਾਰੀ ਰੱਖਿਆ। ਰੌਸ਼ਨੀ ਰਹੀ, ਉਹ ਰੌਸ਼ਨੀ ਕਦੋਂ ਪ੍ਰਚੰਡ ਹੋਈ ਉਹ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਔਰ ਇਹ ਮੈਂ ਸਮਝਦਾ ਹਾਂ ਵੀ ਸਾਡਾ ਫਰਜ਼ ਹੈ ਅਸੀਂ ਇਸ ਡਿਊ ਕ੍ਰੈਡਿਟ ਵੀ ਦਈਏ ਕਿ ਜਿੱਥੇ ਇੱਕ ਪਾਸੇ ਕਿਸਾਨ ਮੂਵਮੈਂਟ ਨੇ ਡਾਇਸਪੋਰਾ ਦੇ ਵਿੱਚ ਬਾਹਰ ਇੱਕ ਉਸ ਕਿਸਮ ਦੀ ਪ੍ਰਚੰਡਤਾ ਪੈਦਾ ਕੀਤੀ, ਉੱਥੇ ਲਗਭਗ 2.5 ਸਾਲ ਪਹਿਲਾਂ ਜਿਹੜੀ ਖਾਲਿਸਤਾਨ ਰੈਫਰੈਂਡਮ ਦੀ ਮੂਵਮੈਂਟ ਸਿੱਖਸ ਫਾਰ ਜਸਟਿਸ ਨੇ UK ਤੋਂ ਸ਼ੁਰੂ ਕੀਤੀ। ਔਰ ਕਿਉਂਕਿ ਹਰਦੀਪ ਸਿੰਘ ਨਿੱਜਰ ਕੋਆਰਡੀਨੇਟਰ ਸਨ ਕੈਨੇਡਾ ਦੇ ਵਿੱਚ, ਖਾਲਿਸਤਾਨ ਰੈਫਰੈਂਡਮ ਦੇ ਗੁਰਦੁਆਰੇ ਦੇ ਮੁੱਖ ਸੇਵਾਦਾਰ ਵੀ ਸਨ, ਏਜੰਸੀਆਂ ਨੇ ਵੀ ਉਹਦਾ ਜਵਾਬ ਦੇਣ ਦੇ ਲਈ, ਔਰ ਇਵੇਂ ਹੀ ਅਵਤਾਰ ਸਿੰਘ ਖੰਡਾ ਸੈਕੰਡ ਜਨਰੇਸ਼ਨ ਲੈਗੇਸੀ ਸੀ, ਉਹਨਾਂ ਦੇ ਪਿਤਾ ਕੁਲਵੰਤ ਸਿੰਘ ਹੁਕਰਾਣਾ ਸ਼ਹੀਦ ਸੀ, ਔਰ ਉਹ ਵੀ ਯੰਗਸਟਰ ਜਨਰੇਸ਼ਨ ਯੰਗਰਸ ਨੂੰ ਮੋਟੀਵੇਟ ਕਰਦੇ ਸੀ। 2015 'ਚ ਉਹ UK 'ਚ ਆਏ, ਔਰ ਇਸ ਸਾਰੇ 'ਚ ਉਹਨਾਂ ਨੇ ਜਦੋਂ ਇੱਕ ਟੈਰਰ ਨੂੰ, ਸਟੇਟ ਟੈਰਰ ਦੇ ਥੱਲੇ
ਉਹਨਾਂ ਆਵਾਜ਼ਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਹਕੂਮਤਾਂ ਜਿਵੇਂ ਸਮਝਦੀਆਂ ਨੇ ਕਿ ਵੀ ਇਹ ਤਾਂ ਚੁੱਪ ਹੋ ਜਾਣਗੇ, ਡਰ ਜਾਣਗੇ, ਲੇਕਿਨ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਈਵਨ ਲੱਖਾਂ ਦੀ ਗਿਣਤੀ 'ਚ ਖਾਲਿਸਤਾਨ ਦੇ ਲਈ ਵੋਟਾਂ ਪਾਉਣ ਦੇ ਲਈ ਲੋਕ ਉਸੇ ਸਰੀ ਸ਼ਹਿਰ 'ਚ ਨਿਕਲੇ, ਉਸੇ ਸੈਨ ਫਰਾਂਸਿਸਕੋ ਅਮਰੀਕਾ 'ਚ ਨਿਕਲੇ ਜਿੱਥੇ ਗੁਰਪਤਵੰਤ ਪੰਨੂ ਮਰਡਰ ਪਲਾਟ ਇਹਨਾਂ ਨੇ ਪਲਾਨ ਕੀਤਾ, ਉੱਥੇ ਹੀ ਸੈਕਰਾਮੈਂਟੋ ਦੇ ਵਿੱਚ ਨਿਕਲੇ। ਹੁਣ ਇਹ ਛੋਟੀ ਗੱਲ ਨਹੀਂ ਸੀ। ਔਰ ਫਿਰ ਅਸੀਂ ਆਸਟ੍ਰੇਲੀਆ ਦੇ ਵਿੱਚ ਮੈਲਬਰਨ ਔਰ ਬ੍ਰਿਸਬੇਨ ਔਰ ਸਿਡਨੀ ਔਰ ਦੈਨ ਨਿਊਜ਼ੀਲੈਂਡ ਓਕਲੈਂਡ ਦੇ ਵਿੱਚ ਸਾਰਾ ਪਾਰਟ ਦੇਖਿਆ। ਸੋ ਇਸ ਵੇਲੇ ਜਿਹੜਾ ਤੁਹਾਡਾ ਸਵਾਲ ਹੈ ਕਿ ਵੀ ਡਾਇਸਪੋਰਾ, ਇੱਕ ਤਾਂ ਹੁਣ ਸਾਨੂੰ ਇਸ ਸਾਰੀ ਐਨਰਜੀ ਨੂੰ, ਕਿਉਂਕਿ ਜਿੰਨੀ ਅਵੇਅਰਨੈਸ ਸਿੱਖ ਇਸ਼ੂ ਦੇ ਉੱਤੇ ਦੁਨੀਆ 'ਚ ਪੈਦਾ ਹੋਈ ਹੈ ਪਿਛਲੇ 40 ਸਾਲ 'ਚ ਨਹੀਂ ਸੀ। ਤੁਸੀਂ ਮਿਲੀਅਨਸ ਆਫ ਡਾਲਰਸ ਦੇ ਕੇ PR ਫਰਮਾਂ ਵੀ ਹਾਇਰ ਕਰ ਲੈਂਦੇ ਔਰ ਇੰਨਾ ਸਿੰਪੈਥੈਟਿਕ ਮੀਡੀਆ ਜੀ, ਔਰ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਹੀ ਗੱਲ ਫੋਕਸ ਹੋਣੀ। ਇੱਕ ਪਾਸੇ ਜਿਨ੍ਹਾਂ ਨੂੰ ਇੰਡੀਅਨ ਗਵਰਨਮੈਂਟ ਦਹਿਸ਼ਤਗਰਦ ਕਹਿ ਰਹੀ ਹੈ, ਉਹਨਾਂ ਨੂੰ ਇਹਨਾਂ ਦੀ ਸਰਕਾਰ ਜਾਂ ਇਹਨਾਂ ਦਾ ਮੀਡੀਆ ਐਡਰੈਸ ਕਰਦਿਆਂ ਸਿੱਖ ਐਕਟਿਵਿਸਟ ਕਹਿੰਦੇ ਨੇ ਜੀ, ਜਾਂ ਖਾਲਿਸਤਾਨੀ ਸੈਪਰੇਟਿਸਟ ਕਹਿੰਦੇ ਨੇ। ਉਹ ਵੀ ਆਨਰ ਹੀ ਹੈ, ਸੈਪਰੇਟ, ਅਸੀਂ ਸੈਪਰੇਟ ਹੋਣਾ ਚਾਹੁੰਦੇ ਹਾਂ, ਗਾਲ ਨਹੀਂ ਹੈ। ਕਿੱਥੇ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਔਰ ਏਅਰ ਇੰਡੀਆ ਵਰਗਾ ਕਾਰਾ ਕਰਵਾ ਕੇ ਸਾਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਇੰਟਰਨੈਸ਼ਨਲ 'ਚ ਪਾਇਆ ਹੋਇਆ ਸੀ ਜੀ। ਸੋ ਇਹ ਔਰ ਫਿਰ ਪੋਲੀਟੀਕਲ ਸਿਸਟਮ 'ਚ ਸਾਡੀ ਬੜੋਤਰੀ, ਅੱਜ ਸਿੱਖ ਫੈਕਟਰ ਨੂੰ ਕੋਈ ਇਗਨੋਰ ਨਹੀਂ ਕਰ ਸਕਦਾ। ਕੈਨੇਡਾ 'ਚ ਜਸਟਿਨ ਟਰੂਡੋ ਹੀ ਨਹੀਂ, ਜਗਮੀਤ ਸਿੰਘ ਨੇ ਜਿਸ ਢੰਗ ਨਾਲ ਸਾਰੇ ਇਸ ਨੂੰ ਪਲੇ ਕੀਤਾ, ਅੱਜ ਇੰਡੀਆ ਨੂੰ ਲਿਆ ਕੇ ਜਿਹੜਾ ਇੱਕ ਰੋਗ ਸਟੇਟ ਦੀ ਕੈਟਾਗਰੀ 'ਚ ਖੜਾ ਕਰ ਦਿੱਤਾ ਹੈ। ਖਾਲਿਸਤਾਨ ਦੇ ਮੁੱਦੇ ਦੇ ਉੱਤੇ ਇੱਕ ਅਵੇਅਰਨੈਸ ਲੈਵਲ ਹੈ। ਅਮਰੀਕਾ ਦੇ ਵਿੱਚ US ਕਾਂਗਰੈਸ਼ਨਲ ਸਿੱਖ ਕਾਕਸ ਟਾਈਮ ਟੂ ਟਾਈਮ ਹੀਅਰਿੰਗਸ ਔਰ ਦੂਸਰੀਆਂ ਐਕਟੀਵਿਟੀਜ਼। ਹੁਣ UK ਦੇ ਵਿੱਚ ਜੇ 12 ਸਿੱਖ ਮੈਂਬਰ ਪਾਰਲੀਮੈਂਟ ਬਣਦੇ ਨੇ, ਔਰ ਹੁਣ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਤਨਮਨਜੀਤ ਸਿੰਘ ਢੇਸੀ ਪਾਰਲੀਮੈਂਟ 'ਚ ਖਲੋ ਕੇ ਰਿਮਾਈਂਡ ਕਰਵਾ ਰਿਹਾ ਕਿ ਵੀ ਤੁਸੀਂ ਜੂਨ 84 ਘੱਲੂਘਾਰੇ UK ਦਾ ਕੀ ਰੋਲ ਸੀ, ਉਸ ਦਾ ਜਿਹੜਾ ਕਮਿਸ਼ਨ ਬਣਾਉਣਾ, ਇਨਵੈਸਟੀਗੇਸ਼ਨ ਜੱਜ ਬਿਠਾਉਣਾ, ਉਹ ਕਦੋਂ ਬਿਠਾ ਰਿਹਾ ਜੀ। ਔਰ ਆਸਟ੍ਰੇਲੀਆ ਦੇ ਵਿੱਚ ਜਿਸ ਲੈਵਲ ਦੇ ਉੱਤੇ ਐਕਟਿਵਿਸਟ ਨੇ, ਉਹਨਾਂ ਨੇ ਇੱਕ ਸਿਸਟਮ ਡਿਵੈਲਪ ਕੀਤਾ, ਉਹ ਫੈਡਰਲ ਪੁਲਿਸ ਦੇ ਨਾਲ ਵੀ, ਏਜੰਸੀਆਂ ਦੇ ਨਾਲ ਵੀ, ਸਰਕਾਰੀ ਦਰਬਾਰੇ ਵੀ, ਪੂਰਾ ਮੀਟਿੰਗਸ ਦਾ ਸਿਲਸਿਲਾ ਕੈਨਬਰਾ ਦੇ ਵਿੱਚ ਜਿਵੇਂ ਦੀ ਲੌਬੀ ਹੋਈ। ਹੁਣ ਇਹ ਸਾਰਾ ਪਾਰਟ ਹੈ ਜਿਹਨੂੰ ਇੱਕ ਸਟੈਪ ਅੱਗੇ ਲੈ ਕੇ ਜਾਣ ਦੀ ਲੋੜ ਹੈ, ਕਿਉਂਕਿ ਜ਼ਾਹਰ ਹੈ ਅਮਰੀਕਾ 'ਚ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਅਸੀਂ ਇਹ ਆਸ ਕਰਦੇ ਹਾਂ, ਕਿਉਂਕਿ ਅਮਰੀਕਨ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਤਾਂ ਜੋ ਸਟੈਂਡ ਹੈ ਉਹ ਹੈ ਹੀ ਹੈ। ਲੈਜਿਸਲੇਸ਼ਨ ਆਏ ਹੋਏ ਨੇ US ਕਾਂਗਰਸ 'ਚ, ਇਸ ਦੇ ਉੱਤੇ ਕੀ ਐਕਸ਼ਨ ਹੁੰਦਾ ਹੈ। ਪਰ ਨਾਲ ਦੀ ਨਾਲ ਜਿਵੇਂ ਇਹ ਕੇਸ ਨਿਖਿਲ ਗੁਪਤਾ ਦੇ ਖਿਲਾਫ, ਜਿਹਦੀ ਤਰੀਕ ਹੁਣ ਜਿਹੜੀ ਹੈ ਸ਼ਾਇਦ 17 ਨੇ ਇੱਥੇ ਨਿਊਯਾਰਕ 'ਚ ਜੀ, ਇਹਨਾਂ ਦੇ ਨਾਲ ਵੀ ਸਾਡਾ ਜਿਹੜਾ ਮਾਡਲ ਅਸੀਂ ਗੱਲ ਕਰਕੇ ਹਟੇ ਹਾਂ ਕਿ ਵੀ ਪੰਜਾਬ ਦੇ ਵਿੱਚ ਕਲੈਕਟਿਵ ਲੀਡਰਸ਼ਿਪ ਦਾ ਮਾਡਲ ਅਜੇ ਤੱਕ ਅਸੀਂ ਨਹੀਂ ਬਣਾ ਪਾਏ ਜਿਸ ਦੇ ਉੱਤੇ ਕੰਮ ਹੋ ਰਿਹਾ। ਅਸੀਂ ਘੱਟੋ ਘੱਟ ਇੱਥੇ ਉਹਨਾਂ ਮੁੱਦਿਆਂ ਦੇ ਉੱਤੇ, ਔਰ ਕਾਫੀ ਅੰਡਰਸਟੈਂਡਿੰਗ ਹੈ, ਬੇਸ਼ੱਕ ਖਾਲਿਸਤਾਨ ਰੈਫਰੈਂਡਮ ਦਾ ਇਸ਼ੂ ਬ੍ਰੇਨ ਚਾਈਲਡ ਵੀ 6 ਫਾਰ ਜਸਟਿਸ ਦਾ ਇੰਪਲੀਮੈਂਟ ਵੀ ਉਹੀ ਕਰ ਰਹੇ ਨੇ, ਲੇਕਿਨ ਸਪੋਰਟ ਵੀ ਫੁੱਲ ਫਲੈਜਡ ਹੈ। ਸਾਰੀਆਂ ਧਿਰਾਂ ਜਿਹੜੀਆਂ ਨੇ ਉਹਨਾਂ ਨੇ ਕੋਈ ਡਿਸਟੈਂਸ ਨਹੀਂ ਰੱਖਿਆ ਹੈ, ਉਹਦੀ ਕਾਮਯਾਬੀ ਨਜ਼ਰ ਆਉਂਦੀ ਹੈ। ਸੋ ਮੈਂ ਸਮਝਦਾ ਵੀ ਹੁਣ ਜਿਹੜਾ ਸਾਨੂੰ ਇਹ ਕਰਨ ਦੀ ਲੋੜ ਹੈ, ਇੱਕ ਤਾਂ ਆਪਣੇ ਬੱਚੇ ਬੱਚੀਆਂ ਨੂੰ ਇਸ ਗੱਲ ਦੇ ਉੱਤੇ ਐਕਟਿਵਿਸਟ ਦੇ ਤੌਰ 'ਤੇ ਤਿਆਰ ਕਰਨਾ, ਕਿਉਂਕਿ ਇਹ ਹਮੇਸ਼ਾ ਹੁੰਦਾ ਹੈ ਜਦੋਂ ਤੁਸੀਂ ਹੈਵੀ ਆਡਸ ਦੇ ਅਗੇਂਸਟ ਲੜ ਰਹੇ ਹੁੰਦੇ ਹੋ। ਜ਼ਰੂਰੀ ਨਹੀਂ ਹੁੰਦਾ ਵੀ ਇੱਕ ਜਨਰੇਸ਼ਨ ਨੇ ਉਸ ਸਟਰਗਲ ਨੂੰ ਮੰਤਕੀ ਅੰਜਾਮ ਤੱਕ ਲੈ ਜਾਣਾ ਹੁੰਦਾ ਹੈ। ਉਹ ਜਿਵੇਂ ਉਹ ਰਿਲੇ ਰੇਸ ਹੁੰਦੀ ਹੈ, ਉਹ ਹੈਂਡਿੰਗ ਓਵਰ ਆਫ ਦ ਬੈਟਰੀਜ਼ ਹੀ ਹੁੰਦਾ ਹੈ। ਟਾਰਚ ਹੈ, ਉਹ ਬੈਟਨ ਜਿਹੜਾ ਡੰਡਾ ਫੜਾਇਆ ਜਾਂਦਾ, ਉਹਨੂੰ ਲੈ ਕੇ ਹੀ ਤੁਰਦੇ ਨੇ। ਸੋ ਇਹ ਵੀ ਸਾਡਾ ਪਰਿਵਾਰਾਂ 'ਚ ਫਰਜ਼ ਬਣਦਾ ਹੈ ਕੌਮੀ ਤੌਰ ਦੇ ਉੱਤੇ ਔਰ ਪੋਲੀਟੀਕਲ ਸਿਸਟਮ ਦੇ ਵਿੱਚ ਹੋਣਾ। ਔਰ ਇੱਕ ਗੱਲ ਜਿਹੜੀ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਭਾਰਤੀ ਹਕੂਮਤ ਨੇ ਜਿਸ ਕਿਸਮ ਦਾ ਗੈਂਗਸਟਰ ਕਲਚਰ ਦੂਜਾ ਬਾਹਰ ਲਿਆਂਦਾ, ਉਹਨਾਂ ਤੋਂ ਹੀ ਅਸੈਸੀਨੇਸ਼ਨਸ ਕਰਵਾਈਆਂ ਜਿਹੜੀਆਂ ਪੰਜਾਬ ਦੀ ਧਰਤੀ ਦੇ ਨਾਲ ਹੀ ਜਿਹੜੇ ਜੁੜੇ ਹੋਏ ਨੇ, ਉੱਥੋਂ ਹੀ ਆਏ ਹੋਏ ਨੇ ਜੀ। ਕਿਸੇ ਵੀ ਹਾਲਤ 'ਚ ਕਿਸੇ ਵੀ ਕਿਸਮ ਦੀ ਵਾਇਲੈਂਸ ਉਹ ਸਾਡੇ ਹੱਕ 'ਚ ਨਹੀਂ ਜਾਂਦੀ। ਸੋ ਇਸ ਤੋਂ ਅਸੀਂ ਗਰੇਜ਼ ਕਰੀਏ। ਇਹ ਜਿਹੜੇ ਏਜੰਟ ਪ੍ਰੋਵੋਕੇਟਿਓਰ ਨੇ ਸੋਸ਼ਲ ਮੀਡੀਆ ਦੇ ਉੱਤੇ, ਅਸੀਂ ਦੇਖਦੇ ਹਾਂ ਵੀ ਉਸ ਦਾ ਨਤੀਜਾ ਵੀ ਭੁਗਤਣਾ ਪਿਆ ਜਦੋਂ ਇੱਕ ਦੂਜੇ ਨੂੰ ਵਾਰਨ ਕਰਕੇ। ਸੈਕੰਡਲੀ, ਜੇ ਅਸੀਂ ਉੱਥੇ ਕਹਿੰਦੇ ਹਾਂ ਕਿ ਡਿਵੀਏਸ਼ਨਲ ਟੈਕਟਿਕ ਨੇ, ਤੇ ਸਾਡਾ ਇੱਕ ਤਬਕਾ ਵੀ ਤਾਂ ਸੋਸ਼ਲ ਮੀਡੀਆ ਦੇ ਉੱਤੇ ਉਹਦਾ ਸ਼ਿਕਾਰ ਹੁੰਦਾ
ਜੀ ਹੁਣ ਉਹਦਾ ਹੀ ਨਤੀਜਾ ਉੱਥੇ ਇੱਕ ਬੰਦੇ ਨੇ ਨੈਗੇਟਿਵਿਟੀ ਕੀਤੀ, ਉਹਦਾ ਮਰਡਰ ਕਿਹਨੇ ਕੀਤਾ ਕਿਹਨੇ ਨਹੀਂ ਕੀਤਾ, ਉਹਨਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਫੜੂੰਗ ਲਿਆ, ਯੂਆਪਾ ਲਾਤਾ ਕਿ ਜੀ ਫਲਾਣਾ ਕਰਤਾ। ਹੁਣ ਇੱਥੇ ਤਾਂ ਕੇਸ ਹੋਏ ਨੇ ਜਿਹੜੇ ਅਨਫੋਰਚੂਨੇਟਲੀ ਚੰਗੇ ਬੰਦੇ ਇਨਵੋਲਵ ਹੋ ਜਾਂਦੇ ਨੇ। ਸੋ ਇੱਕ ਗੱਲ ਸਾਨੂੰ ਸਮਝਣ ਦੀ ਲੋੜ ਹੋਏਗੀ, ਜਿਹਦੇ ਤੇ ਮੈਂ ਕਲੋਜ਼ ਕਰਨਾ ਚਾਹੁੰਦਾ ਹਾਂ ਕਾਮੈਂਟ ਨੂੰ, ਕਿ ਜਦੋਂ ਤੁਸੀਂ ਕਿਸੇ ਨਿਸ਼ਾਨੇ ਦੇ ਲਈ ਤੁਰਦੇ ਹੋ, ਇੱਕ ਅਮਰੀਕਨ ਜਰਨਲ ਨੂੰ ਇੱਕ ਇੰਟਰਵਿਊ 'ਚ ਪੁੱਛਿਆ ਗਿਆ ਸੀ, ਸਫਲ ਜਰਨਲ ਸੀ, ਕਿ ਵੀ ਤੂੰ ਕੀ ਕਹਿਣਾ ਚਾਹੁੰਦਾ ਯੰਗਰ ਜਨਰੇਸ਼ਨ ਦੇ ਲਈ, ਤਾਂ ਉਹਨੇ ਕਿਹਾ ਜੀ ਵੀ ਰਨ ਦਾ ਰੇਸ ਆਫ ਯੂਰ ਲਾਈਫ ਵਿਦ ਦਾ ਆਈਜ਼ ਫਿਕਸਡ ਔਨ ਯੂਰ ਗੋਲ। ਤੁਹਾਡੀ ਗੋਲ ਦੇ ਉੱਤੇ ਅੱਖ ਹੋਣੀ ਚਾਹੀਦੀ ਹੈ ਔਰ ਕੁਝ ਤੁਹਾਨੂੰ ਨਜ਼ਰ ਨਹੀਂ ਆਉਣਾ ਚਾਹੀਦਾ ਖੱਬੇ ਸੱਜੇ ਕੀ ਹੈ ਜੀ। ਤੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਸਾਡੇ ਲਈ ਇਸ ਦੇ ਬਾਵਜੂਦ ਕਿ ਧਾਰਮਿਕ ਮੁੱਦੇ ਵੀ ਨੇ, ਉਹਨਾਂ 'ਚ ਮਤਭੇਦ ਵੀ ਨੇ, ਨਵੇਂ ਬਾਣੇ ਪਵਾ ਕੇ ਨਵੇਂ ਲੋਕ ਵੀ ਕ੍ਰੀਏਟ ਕਰਕੇ ਇੱਥੇ ਨਵੇਂ ਮੁੱਦੇ ਵੀ ਖੜੇ ਕਰਵਾਏ ਜਾ ਰਹੇ ਨੇ, ਲੇਕਿਨ ਸਾਡਾ ਫੋਕਸ ਇਹ ਰਹਿਣਾ ਚਾਹੀਦਾ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਉਹ ਕਿਹੜੇ ਯਤਨ ਹੋਣ, ਕਿਵੇਂ ਸਟ੍ਰੈਟੇਜਾਈਜ਼ ਕੀਤਾ ਜਾਏ ਕਿ ਅਸੀਂ ਪੋਲੀਟੀਕਲ ਪਾਵਰ ਖਾਲਿਸਤਾਨ ਹਾਸਲ ਕਰ ਸਕੀਏ, ਜਿਹਦੇ ਨਾਲ ਦੁਸ਼ਮਣ ਦੋਸਤ ਬਣ ਜਾਂਦੇ ਨੇ। ਔਰ ਬਾਕੀ ਮੁੱਦੇ ਧਾਰਮਿਕ ਸਮਾਜਿਕ ਰੌ ਰੀਤਾਂ ਨਾਲ ਸੰਬੰਧਿਤ ਜੇ ਕੋਈ ਨੇ, ਉਹ ਸਾਡੇ ਵਿਦਵਾਨ ਸਕਾਲਰ ਮਹਾਂਪੁਰਖ ਟਕਸਾਲਾਂ ਜਥੇ ਉਹ ਬੈਠ ਕੇ ਇੱਕ ਆਜ਼ਾਦ ਫਿਜ਼ਾ ਦੇ ਵਿੱਚ ਉਹਨਾਂ ਨੂੰ ਰਿਜ਼ੋਲਵ ਕਰ ਸਕਦੇ ਨੇ। ਇਹ ਵਕਤ ਨਹੀਂ ਹੈ ਕਿ ਜਿਹਦੇ 'ਚ ਅਸੀਂ ਉਹਦੇ 'ਚ ਉਲਝੀਏ ਜਿਹਦੇ 'ਚ ਸਾਨੂੰ ਆਪਣਾ ਭਰਾ ਸਭ ਤੋਂ ਵੱਡਾ ਦੁਸ਼ਮਣ ਲੱਗ ਰਿਹਾ ਹੋਏ ਸਾਹਮਣੇ ਬੈਠਾ, ਔਰ ਜਿਹੜਾ ਅਸਲੀ ਦੁਸ਼ਮਣ ਹੈ ਉਹ ਲੁਕਿਆ ਹੋਇਆ, ਉਹ ਅੰਦਾਜ਼ਾ ਉਹ ਜਿਹੜਾ ਇੰਜੋਏ ਕਰ ਰਿਹਾ ਹੋਏ ਕਿ ਭਾਈ ਠੀਕ ਹੈ, ਇੱਕ ਦੂਜੇ ਦੇ ਸਿਰ 'ਚ ਸਵਾਹ ਪਾਓ। ਸੋ ਮੈਂ ਇਹ ਸਮਝਦਾ ਹਾਂ ਕਿ ਇਹੀ ਮੈਸੇਜ ਰਿਪੀਟਡਲੀ ਹਰ ਪਲੇਟਫਾਰਮ ਤੋਂ ਜਾਣਾ ਚਾਹੀਦਾ ਹੈ ਕਿ ਸਾਡਾ ਯਤਨ ਕੌਮੀ ਕਰ ਖਾਲਿਸਤਾਨ ਦੇ ਲਈ ਜਿੱਥੇ ਜਿੱਥੇ ਕੋਈ ਜਿਸ ਕਿਸਮ ਦੀਆਂ ਸੇਵਾਵਾਂ ਵੀ ਨਿਭਾ ਰਿਹਾ ਜੀ, ਉਸ ਨੂੰ ਐਪਰੀਸ਼ੀਏਟ ਕਰੀਏ। ਨਹੀਂ ਕਰ ਸਕਦੇ ਕ੍ਰਿਟਿਸਾਈਜ਼ ਨਾ ਕਰੀਏ, ਆਪ ਕੁਛ ਨਹੀਂ ਕਰ ਸਕਦੇ 2 ਵੇਲੇ ਦੀ ਅਰਦਾਸ ਕਰੀਏ। ਔਰ ਇਹ ਗੱਲ ਸਾਨੂੰ ਜਿਹੜਾ 100 ਹੱਥ ਰੱਸਾ ਸਿਰੇ ਤੇ ਗੰਢ, ਇਹ ਸਮਝ ਲੈਣੀ ਚਾਹੀਦੀ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਜੀ ਡਾਕਟਰ ਸਾਹਿਬ, ਬਿਲਕੁਲ ਬਹੁਤ ਬਹੁਤ ਧੰਨਵਾਦ ਡਿਸਕਸ਼ਨ ਦੇ ਲਈ, ਵਿਚਾਰ ਸਾਂਝੇ ਕਰਨ ਦੇ ਲਈ। ਜਾਂਦੇ ਜਾਂਦੇ ਅਖੀਰ ਦੇ ਵਿੱਚ ਸਾਡੇ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਲਾਈਵ ਜੁੜੇ ਹੋਏ ਨੇ, ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਉੱਤੇ, ਉਹਨਾਂ ਦੇ ਕਮੈਂਟਸ ਲੈ ਲਈਏ। YouTube ਤੇ ਸਾਡੇ ਨਾਲ ਸੋਹਨ ਮਾਹਿਲ ਜੀ ਸਾਨੂੰ ਫਤਿਹ ਸਾਂਝੀ ਕਰਦੇ ਆ, ਬਲਜੀਤ ਵੜੈਚ ਤੇ ਸੋਨੂ ਝੱਜ ਜੀ ਫਲਸਤੀਨ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਦੇ ਆ। ਧਰਮ ਸਿੰਘ ਪੰਨੂ ਟਰੰਪ ਸਾਹਿਬ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇੰਦਰਜੀਤ ਸਿੰਘ ਸੰਧੂ, ਅਮਰਜੀਤ ਸਿੰਘ ਸੈਣੀ, ਆਲ ਅਬਾਊਟ ਟਰੂਥ ਐਂਡ ਸਿੱਖਜ਼ਮ, ਸਾਰੇ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਗਟ ਸਿੰਘ, ਕੁਲਵਿੰਦਰ ਸਿੰਘ ਭਿੰਡਰ ਜਿਹੜੇ ਨੇ ਉਹ ਸਾਡੀ ਸਾਲਾਨਾ ਕਰਦੇ ਆ ਪ੍ਰੋਗਰਾਮ ਦੇ ਲਈ ਤੇ ਨਾਲ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਨਾਮ ਸਿੰਘ, ਹਰਦੀਪ ਸਿੰਘ, ਕੁਲਦੀਪ ਕੌਰ ਗਿੱਲ ਮੇਜਰ ਅਸੀਸਾਂ ਦਿੰਦੇ ਆ, ਨਾਲੇ ਫਤਿਹ ਸਾਂਝੀ ਕਰਦੇ ਆ। ਬਹੁਤ ਸ਼ੁਕਰੀਆ ਗਿੱਲ ਸਾਹਿਬ ਜੀ। ਕੁਲਦੀਪ ਸਿੰਘ, ਰਾਜਨਪ੍ਰੀਤ ਸਿੰਘ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਆ ਤੇ ਰਵਨੀਤ ਕੰਗ ਲਿਖਦੇ ਆ, ਧੰਨ ਧੰਨ 10 ਪਾਤਸ਼ਾਹੀਆਂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾਂ ਵਾਰ ਕਲਮਾਂ ਦਾ ਫੇਰ ਵਾਰ ਡੰਡੇ ਨਾਲ। ਬਹੁਤ ਵਧੀਆ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਸਰਦਾਰ ਅਮਰਜੀਤ ਸਿੰਘ ਜੀ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਰਸ਼ੀਦ ਮੁਨੱਵਰ ਜੀ ਲਿਖਦੇ ਆ ਵੀ ਪਾਕਿਸਤਾਨੀ ਪੰਜਾਬੀ ਵਿਸ਼ ਆਲ ਆਰ ਸਿੱਖ ਬ੍ਰਦਰਸ to get their own independent country very soon with the grace of almighty ਰੱਬ। ਆਮੀਨ। ਰਸ਼ੀਦ ਮੁਨੱਵਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸੁਖਦੇਵ ਸਿੰਘ ਢਾਲੀਵਾਲ ਜੀ ਲਿਖਦੇ ਆ ਅਰਦਾਸ I want everywhere peace, ਅਰਦਾਸ ਕਰਦੇ ਆ ਰਸ਼ੀਦ ਮੁਨੱਵਰ। ਸਾਡੀ 2 ਵੇਲੇ ਸਿੱਖਾਂ ਦੀ ਅਰਦਾਸ ਸੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਰਸ਼ੀਦ ਮੁਨੱਵਰ ਦੁਆਰਾ ਲਿਖਦੇ ਆ union is strength, so all the Sikh must be united to get Khalistan at the earliest. Indian government is adopting the Lord Minto policy of divide and rule. ਬਿਲਕੁਲ ਮੁਨੱਵਰ ਸਾਹਿਬ, ਕੱਲਾ ਲਾਰਡ ਮਿੰਟੋ ਨਹੀਂ, ਇਹ ਤਾਂ ਇਹਦੇ ਵੀ ਪਿਓ ਨੇ। ਇਹ ਜਿਹੜੀ ਵਰਨ ਆਸ਼ਰਮ ਤੋਂ ਡਿਵਾਈਡ ਐਂਡ ਰੂਲ ਦੀ ਪਾਲਿਸੀ ਤਾਂ ਘੜੀ ਬ੍ਰਾਹਮਣਾਂ ਨੇ ਹੋਈ ਹੈ। ਮਿੰਟੋ ਜਾਂ ਵੈਸਟਰਨ ਲੋਕ ਤਾਂ ਬਹੁਤ ਬਾਅਦ 'ਚ ਆਏ, ਇਹ ਤਾਂ ਪਿਓ ਨੇ ਇਸ ਪਾਲਿਸੀ ਦੇ।
ਜੀ ਤੇ ਸਿੱਖ ਮਿਸਲ 47 ਵਾਲੇ ਕਮਾਂਡੋ ਫੋਰਸ ਬਾਬਾ ਜਸਕੀਰਤ ਸਿੰਘ, ਸ਼ਿੰਦਾ ਗਿੱਲ ਖਾਲਿਸਤਾਨੀ, ਰਣਜੀਤ ਸਿੰਘ, ਨਿਹੰਗ ਸਿੰਘ ਸਾਰੇ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਿਹੰਗ ਸਿੰਘ ਹੋਰਾਂ ਨੇ ਲਿਖਿਆ ਕਿ ਗ੍ਰੇਟਾ ਥੰਬਰਗ ਐਨਵਾਇਰਨਮੈਂਟਲ ਗਰਲ। ਬਲਹਾਰ ਸਿੰਘ ਕੰਗ ਫਤਿਹ ਸਾਂਝੀ ਕਰਦੇ ਆ। ਮਨਜੀਤ ਸਿੰਘ ਮਠਾੜੂ ਲਿਖਦੇ ਆ ਬਾਪੂ ਸੂਰਤ ਸਿੰਘ ਗ੍ਰੇਟ ਸੋਲਿਡ ਸਟਰੋਂਗ ਸਿੱਖ ਹੈਡ ਮਾਰਟੀਅਰ, ਵਾਹਿਗੁਰੂ ਜੀ ਬਲੈਸ ਹਿਮ। ਭਾਈ ਮਨਜੀਤ ਸਿੰਘ ਜੀ, ਕੱਲ੍ਹ ਦਾ ਪ੍ਰੋਗਰਾਮ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕੀਤਾ ਸੀ। ਉਹਨਾਂ ਦੀ ਜ਼ਿੰਦਗੀ ਦੇ ਉੱਤੇ ਅਸੀਂ ਕਾਫੀ ਵੇਰਵੇ ਨਾਲ ਗੱਲਬਾਤ ਕੀਤੀ ਸੀ ਜੀ। ਗੁਰਜੀਤ ਸਿੰਘ ਤੇ ਸਵਰਨ ਸਿੰਘ ਫਤਿਹ ਸਾਂਝੀ ਕਰਦੇ ਆ ਤੇ ਗੁਰਜੀਤ ਸਿੰਘ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਨੂੰ ਸਲਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਮਰ ਸਿੰਘ ਲਿਖਦੇ ਆ ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ, ਰੈਫਰੈਂਡਮ ਦੀਆਂ ਵੋਟਾਂ ਨਾਲ ਹੀ ਹੱਲ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ, SFJ ਜ਼ਿੰਦਾਬਾਦ। ਗੁਰਜੀਤ ਸਿੰਘ ਬਿਲਕੁਲ ਜੀ, ਆਜ਼ਾਦੀ ਬਿਲਕੁਲ ਜੀ, ਹੱਲ ਆਜ਼ਾਦੀ, ਖੁਸ਼ਹਾਲ ਖਾਲਿਸਤਾਨ ਹੀ ਹੱਲ ਹੈ, ਖਾਲਿਸਤਾਨ ਜ਼ਿੰਦਾਬਾਦ, ਜ਼ਿੰਦਾਬਾਦ ਜ਼ਿੰਦਾਬਾਦ। ਜਸ ਗਿੱਲ ਜੀ ਫਤਿਹ ਸਾਂਝੀ ਕਰਦੇ ਆ। ਨਾਲ ਕਿਰਪਾਲ ਸਿੰਘ ਜੀ ਲਿਖਦੇ ਆ ਕੁਝ ਰਾਸ਼ਟਰੀ ਗੰਗੂ ਤੇ ਅੰਧ ਭਗਤ ਚੰਦੂ 2014 ਵਿੱਚ ਮਾਇਆ ਨਾਲ ਪ੍ਰਾਪਤ ਕੀਤੀ ਲੱਕੜ ਦੀ ਕੁਰਸੀ ਨੂੰ ਹੀ ਆਜ਼ਾਦੀ ਸਮਝੀ ਜਾਂਦੇ ਹਨ। ਅਗਰ ਇਹੀ ਆਜ਼ਾਦੀ ਹੈ ਫਿਰ ਗੁਲਾਮੀ ਕੀ ਹੈ? ਪਰਿਭਾਸ਼ਾ ਦੇਵੋਗੇ, ਫੈਸਲਾ ਤੁਸੀਂ ਆਪ ਕਰ ਲਓ। ਬਿਲਕੁਲ ਠੀਕ ਹੈ। ਸ਼ਿੰਦਾ ਸਿੰਘ ਗਿੱਲ ਖਾਲਿਸਤਾਨੀ, ਜਸਪਾਲ ਸਿੰਘ ਕਾਇਲੇ ਤੇ ਰਾਜੇਸ਼ ਕੁਮਾਰ ਲਿਖਦੇ ਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਰਾਜੇਸ਼ ਕੁਮਾਰ ਲਿਖਦੇ ਆ ਬਾਬੇ ਤੈਨੂੰ ਖਾਲਿਸਤਾਨ ਅਕਾਲ ਪੁਰਖ ਕੋਲ ਹੀ ਨਸੀਬ ਹੋਣਾ ਹੈ। ਬਹੁਤ ਸ਼ੁਕਰੀਆ ਰਾਜੇਸ਼ ਕੁਮਾਰ ਜੀ ਤੁਹਾਡੀ ਕਾਮਨਾ ਦਾ ਜੀ। ਜਸ ਗਿੱਲ ਇਹਨਾਂ ਵਿਚਾਰਿਆਂ ਦੀ ਬ੍ਰੈਡ ਬਟਰ ਇਹਦੇ ਚੋਂ ਨਿਕਲਦੀ ਹੈ, ਜਾ ਕੇ ਚੈੱਕ ਲੈਣਾ ਹੁੰਦਾ ਇਹਨਾਂ ਨੇ ਜੀ। ਜਸ ਗਿੱਲ ਸ਼ਿੰਦਾ ਸਿੰਘ ਖਾਲਿਸਤਾਨੀ ਫਤਿਹ ਸਾਂਝੀ ਕਰਦੇ ਆ। ਵੱਡੇ ਵੀਰ ਜੀ ਸ਼ਿੰਦਾ ਗਿੱਲ ਜੀ ਗੁਰਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਨਵੀਰ ਸਿੰਘ ਵੜੈਚ, ਅਵਤਾਰ ਸਿੰਘ ਤੇ ਕੁਲਦੀਪ ਸਿੰਘ ਸਿੱਖ ਰਾਜ ਦੇ ਫੌਜੀ, ਇਹ ਸਾਰੇ ਫਤਿਹ ਸਾਂਝੀ ਕਰਦੇ ਆ। ਨਾਲ ਲਿਖਦੇ ਆ ਇਹ ਅਕਾਲੀ ਲਾਣਾ ਪੂਰੀ ਈਸਾਈ ਬਿਰਾਦਰੀ ਟਰਾਲੀਆਂ ਵਿੱਚ ਭਰ ਲਿਆਂਦੀ ਸੀ ਇਹਨਾਂ ਨੇ। ਹਾਂ, ਹੁਣ ਤਾਂ ਹਲਾ ਲੂਲੂ ਕਰਦੇ ਨੇ ਬੜੀ ਬੇਸ਼ਰਮੀ ਦੇ ਨਾਲ, ਇਹਨਾਂ ਨੂੰ ਕੋਈ ਸ਼ਰਮ ਹਿਆ ਨਹੀਂ ਹੈ ਬਿਲਕੁਲ। ਤੇ ਆਲਮਾਈਟੀ ਲਾਈਟਨਿੰਗ ਕਾਰਬਨੋਡੋ ਲਿਖਦੇ ਆ ਇਫ ਵੀ ਹੈਵ ਨਾਟ ਟਰੂਥ ਦੈਨ ਵੀ ਵਰ ਬਲਾਈਂਡ ਵਿਦ ਸਿਸਟਰ ਮਾਇਆ। ਜਿਉਂ ਲੜਾਈ ਸਾਰੀ ਕਿਵ ਸਚਿਆਰਾ ਹੋਈ ਹੈ, ਕਿਵ ਘੂੜਾ ਟੁੱਟੇ ਪਾਲ। ਸੱਚ ਤੱਕ ਪਹੁੰਚਣਾ, ਸੱਚ ਦੇ ਵਿੱਚ ਜੁੜਨਾ, ਸੱਚ ਕਮਾਉਣਾ ਤੇ ਸੱਚ ਦੇ ਵਿੱਚ ਸਮਾਉਣਾ, ਇਹੀ ਸਾਰਾ ਜੀਵਨ ਦਾ ਪਰਪਸ ਹੈ। ਤੇ ਰੰਗਰੇਟਾ ਅਫੀਸ਼ੀਅਲ ਦੀ ਆਈਡੀ ਤੋਂ ਲਿਖਦੇ ਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਨੂੰ ਕਦੇ ਕਦੇ ਐਂ ਲੱਗਦਾ ਕਿ ਪੰਜਾਬ 'ਚ ਧਰਨਿਆਂ ਤੋਂ ਜ਼ਿਆਦਾ ਆਪਣੇ ਰਾਜ ਦੀ ਗੱਲ ਕਰਨੀ ਚਾਹੀਦੀ ਆ। ਬਿਲਕੁਲ ਠੀਕ ਕਹਿ ਰਹੇ ਹੋ। ਇਹ ਸਿੰਪਟਮਸ ਲੱਛਣਾਂ ਦੇ ਨਾਲ ਅਸੀਂ ਲੜਦੇ ਹਾਂ, ਧਰਨਿਆਂ ਨਾਲ ਜਿਹੜਾ ਅਸਲ ਗੁਲਾਮੀ ਦੀ ਜੜ ਕੱਢਣ ਲਈ ਸੰਘਰਸ਼ ਵਿੱਢਿਆ ਜਾਣਾ ਚਾਹੀਦਾ। ਤੇ ਫਿਰ ਨਿਹੰਗ ਸਿੰਘ, ਸ਼ੈਲਬੀ, ਸੁਖਵਿੰਦਰ ਸਿੰਘ, ਬੂਟਾ ਸਿੰਘ ਤੇ ਤੋਚਾ ਸਿੰਘ, ਜਸਬੀਰ ਸਿੰਘ, ਕੁਲਵੰਤ ਸੰਧੂ, ਪਰਮਿੰਦਰ ਸਿੰਘ, ਮਨਜੀਤ ਸਿੰਘ ਤੇ ਮੁਖਵਿੰਦਰ ਸਿੰਘ ਸਾਰੇ ਫਤਿਹ ਸਾਂਝੀ ਕਰਦੇ ਆ ਤੇ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਆ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਇਹਨਾਂ ਹੀ ਸ਼ਬਦਾਂ ਦੇ ਨਾਲ ਸਾਡੇ ਦਰਸ਼ਕਾਂ ਕੋਲੋਂ ਵਿਊਅਰਸ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਮੈਂ ਬੇਨਤੀ ਜ਼ਰੂਰ ਕਰਦੇ ਹਾਂ TV 84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਤੋਰਨ ਦੇ ਲਈ, ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV 84 ਨੂੰ ਤੁਸੀਂ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਡੋਨੇਟ ਕਰ ਸਕਦੇ ਹੋ www.tv84.tv, ਜਾਂ ਫਿਰ ਸਾਨੂੰ ਡਾਇਰੈਕਟਲੀ ਵੀ ਤੁਸੀਂ ਚੈੱਕ ਬਣਾ ਕੇ ਮੇਲ ਕਰ ਸਕਦੇ ਹੋ ਸਾਡੇ ਐਡਰੈਸ ਦੇ ਉੱਤੇ 3601 37th Avenue, Long Island City, ਨਿਊਯਾਰਕ 11101। ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।